ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀ ਮੂਵੀ ਦ ਸਰਦਾਰ ਜੀ ਉਹਦਾ ਸਿਰਫ ਇਸ ਕਰਕੇ ਭਾਰਤ ਦੇ ਵਿੱਚ ਬਾਈਕਾਟ ਕੀਤਾ ਜਾ ਰਿਹਾ ਜਾਂ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਜਾਂ ਉਹਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਐਕਟਰਸ ਅਦਾਕਾਰਾ ਹਾਨੀਆ ਆਮਿਰ ਨੇ ਕੰਮ ਕੀਤਾ। ਦਲਜੀਤ ਦੋਸਾਂਝ ਨੂੰ ਜਦੋਂ ਇਹ ਪਤਾ ਲੱਗਦਾ ਤਾਂ ਉਹ ਕਹਿੰਦੇ ਨੇ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ, ਚਾਹੇ ਕੁਛ ਵੀ ਹੋ ਜਾਵੇ। ਉਹ ਬੇਪਰਵਾਹ ਆਪਣੀ ਫਿਲਮ ਰਿਲੀਜ਼ ਕਰਦੇ ਨੇ। ਵਰਲਡ ਵਾਈਡ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਤਾਂ ਦੱਸਦੇ ਵੀ ਇਹਦੀਆਂ ਜਿਹੜੀਆਂ ਓਪਨਿੰਗਸ ਹੋਈਆਂ ਨੇ ਉਹ ਰਿਕਾਰਡ ਤੋੜ ਹੋਈਆਂ ਨੇ। ਇਸ ਸੰਦਰਭ ਦੇ ਵਿੱਚ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਜਾਂ ਰਿਲੀਜ਼ਿੰਗ ਸਮੇਂ ਜਾਂ ਕਹਿ ਲਓ ਕਿ ਇਸ ਤੋਂ ਪਹਿਲਾਂ ਦਾ ਜਿਹੜਾ ਵਾਦ ਵਿਵਾਦ ਸੀਗਾ ਉਹ ਕੁਝ ਇਸ ਤਰ੍ਹਾਂ ਦਾ ਸੀਗਾ। ਭਾਰਤ ਦੇ ਵਿੱਚ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ, ਉਹਦੇ ਵਿੱਚ 26-27 ਜਾਣੇ ਮਾਰੇ ਜਾਂਦੇ ਨੇ। ਬਹੁਤ ਮੰਦਭਾਗੀ ਘਟਨਾ ਹੈ ਔਰ ਹਰ ਇੱਕ ਬੰਦਾ, ਚਾਹੇ ਉਹ ਭਾਰਤ ਵਾਸੀ ਹੈ ਚਾਹੇ ਦੁਨੀਆ ਦੇ ਵਿੱਚ ਕੋਈ ਵੀ ਵਸਿੰਦਾ ਵਸਦਾ ਹੈ, ਉਹ ਉਸ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ। ਉਸ ਤੋਂ ਬਾਅਦ ਸੱਦਾ ਆਉਂਦਾ ਕਿ ਪਾਕਿਸਤਾਨ ਦੇ ਨਾਲ ਕੋਈ ਕੰਮ ਵੀ ਨਹੀਂ ਕੀਤਾ ਜਾਵੇਗਾ। ਤੇ ਫਿਰ ਜਦੋਂ ਹਾਨੀਆ ਆਮਿਰ ਦੀ ਗੱਲ ਆਉਂਦੀ ਹੈ ਤੇ ਜਿਹੜੇ ਭਾਜਪਾ ਦੇ ਸਮਰਥਕ ਨੇ ਉਹ ਇਸ ਕਰਕੇ ਫਿਲਮ ਦਾ ਜਾਂ ਦਲਜੀਤ ਦੋਸਾਂਝ ਦਾ ਵਿਰੋਧ ਕਰਦੇ ਨੇ ਕਿਉਂਕਿ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਹੈ। ਮੈਂ ਕੁਝ ਘਟਨਾਵਾਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ, ਜਿਹੜੇ ਲੋਕ ਬਾਈਕਾਟ ਦਾ ਸੱਦਾ ਦੇ ਰਹੇ ਨੇ ਜਾਂ ਜਿਹੜੇ ਲੋਕ ਕਹਿ ਰਹੇ ਨੇ ਕਿ ਕੁਝ ਲੋਕ ਤਾਂ ਇੱਥੋਂ ਤੱਕ ਮੰਦਬੁੱਧੀ ਨੇ, ਕਹਿੰਦੇ ਨੇ ਕਿ ਇਹਦੀ ਜਿਹੜੀ ਭਾਰਤੀ ਨਾਗਰਿਕਤਾ ਉਹ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ। ਕਿਸ ਆਧਾਰ ਤੇ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ? 2008 ਦੇ ਵਿੱਚ ਭਾਰਤ ਦੀ ਸੰਸਦ ਦੇ ਮਾਫ ਕਰਨਾ ਤਾਜ ਹੋਟਲ ਤੇ ਹਮਲਾ ਹੁੰਦਾ ਹੈ, ਜਿਸ ਤੋਂ ਬਾਅਦ 2015 ਦੇ ਵਿੱਚ ਤਕਰੀਬਨ 7 ਸਾਲਾਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੀ ਨਾ ਸਿਰਫ ਸਰਪ੍ਰਾਈਜ਼ ਵਿਜ਼ਿਟ ਕਰਦੇ ਨੇ ਸਗੋਂ ਆਪਣੇ ਹਮਰੁਤਬਾ ਨਵਾਜ਼ ਸ਼ਰੀਫ ਦੇ ਨਾਲ ਵੀ ਗੱਲਬਾਤ ਕਰਦੇ ਨੇ। ਯਾਦ ਰਵੇ ਇਹ ਭਾਰਤੀ ਪ੍ਰਧਾਨ ਮੰਤਰੀ, ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਉਸ ਹਮਲਿਆਂ ਤੋਂ ਬਾਅਦ ਪਹਿਲਾ ਦੌਰਾ ਸੀ। ਜਿਹੜੇ ਐਨਐਸਏ ਨੇ ਅਜੀਤ ਡੋਵਾਲ, ਉਹਨਾਂ ਦੇ ਕਿਸੇ ਸਮੇਂ ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗਦੇ ਰਹੇ ਕਿ 2017 ਦੇ ਵਿੱਚ ਕਾਂਗਰਸ ਨੇ ਕਿ ਉਹਨਾਂ ਦਾ ਜਿਹੜਾ ਪੁੱਤਰ ਦਾ ਸਾਂਝੀਦਾਰ ਹੈ, ਜਿਹੜਾ ਜੋਟੀਦਾਰ ਹੈ, ਉਹ ਪਾਕਿਸਤਾਨ ਦਾ ਹੈ। ਮਨਜਿੰਦਰ ਸਿਰਸਾ ਜਿਹੜੇ ਭਾਜਪਾ ਦੇ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਕਹਿੰਦੇ ਨੇ, ਉਹਨਾਂ ਦੀਆਂ ਪਾਕਿਸਤਾਨ ਦੇ ਲੋਕਾਂ ਦੇ ਨਾਲ ਖਾਸ ਤੌਰ ਤੇ ਜਿਨ੍ਹਾਂ ਨੂੰ ਆਈਐਸਆਈ ਦੇ ਏਜੰਟ ਤੱਕ ਕਿਹਾ ਜਾਂਦਾ ਕਥਿਤ ਤੌਰ ਦੇ ਉੱਤੇ, ਉਹਨਾਂ ਲੋਕਾਂ ਦੇ ਨਾਲ ਫੁੱਟਮਾਂ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦਾ ਇੱਕ ਬਹੁਤ ਮੰਨਿਆ ਪ੍ਰਮੰਨਿਆ ਯੂਟਿਊਬਰ ਉਹ ਇਨਸਾਨ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਬੰਦੇ ਨੇ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਮਿਲਾਇਆ, ਉਹਨਾਂ ਪਰਿਵਾਰਾਂ ਨੂੰ ਮਿਲਾਇਆ ਜਿਹੜੇ 1947 ਦੇ ਵਿੱਚ ਵਿਛੜ ਗਏ ਸਨ। ਇਸ ਤੋਂ ਇਲਾਵਾ ਜਿਹੜੀ ਅਗਲੀ ਗੱਲ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਹੈ ਕਿ ਜੇਕਰ ਪਿਛਲੀਆਂ ਘਟਨਾਵਾਂ, ਕਿਉਂਕਿ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਆ, ਫਿਲਮ ਨੂੰ ਬਕਾਇਦਾ ਉਹਦਾ ਪੈਕਅਪ ਹੋ ਚੁੱਕਿਆ ਤੇ ਰਿਲੀਜ਼ਿੰਗ ਦੇ ਲਈ ਤਿਆਰ ਸੀ, ਕਿ ਕਿਸੇ ਆਰਟਿਸਟ ਨੂੰ ਸਿਰਫ ਇਸ ਕਰਕੇ ਉਹਦਾ ਵਿਰੋਧ ਕਰਨਾ ਜਾਂ ਉਹਦੀ ਕਿਰਦਾਰਕੁਸ਼ੀ ਕਰਨਾ ਕਿ ਉਹਦੀ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਹੈ, ਕੀ ਇਹ ਜਾਇਜ਼ ਹੈ? ਜਾਂ ਜੇ ਉਹਨੇ ਬਾਅਦ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕਿਸੇ ਅਦਾਕਾਰ ਦੇ ਨਾਲ ਅਪਰੋਚ ਕੀਤੀ ਹੋਵੇ ਜਾਂ ਉਹਨੂੰ ਫਿਲਮ ਦੇ ਵਿੱਚ ਲੈਣ ਬਾਰੇ ਫੈਸਲਾ ਕੀਤਾ ਗਿਆ ਹੋਵੇ, ਫਿਰ ਵੀ ਉਹਨੂੰ ਗਲਤ ਕਿਹਾ ਜਾ ਸਕਦਾ। ਪਰ ਆਰਟਿਸਟ ਨੂੰ ਫਿਰ ਵੀ ਨਹੀਂ ਗਲਤ ਕਿਹਾ ਜਾ ਸਕਦਾ ਕਿਉਂਕਿ ਕਿਸੇ ਵੀ ਅਦਾਕਾਰਾਂ ਨੂੰ ਫਿਲਮ ਦੇ ਵਿੱਚ ਲੈਣਾ ਜਾਂ ਫਿਲਮ ਦੀ ਸਟਾਰ ਕਾਸਟ ਬਾਰੇ ਬਹੁਤ ਘੱਟ ਸਟਾਰਾਂ ਦੇ ਨਾਲ ਜਾਂ ਅਦਾਕਾਰਾਂ ਦੇ ਨਾਲ ਰਾਏ ਮਸ਼ਵਰਾ ਕੀਤਾ ਜਾਂਦਾ। ਇਸ ਬਾਰੇ ਫਿਲਮ ਦੀ ਪ੍ਰੋਡਕਸ਼ਨ ਟੀਮ ਜਿਹੜੀ ਬਕਾਇਦਾ ਤੌਰ ਤੇ ਹੁੰਦੀ ਹੈ ਉਹ ਫੈਸਲੇ ਲੈਂਦੀ ਹੈ। ਜੇਕਰ ਪਿਛਲੀਆਂ ਘਟਨਾਵਾਂ ਦੇ ਆਧਾਰ ਦੇ ਉੱਤੇ ਹੀ ਕਾਰਵਾਈਆਂ ਕਰਨੀਆਂ, ਫਿਰ ਤਾਂ ਇਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈਆਂ ਹੋਣੀਆਂ ਚਾਹੀਦੀਆਂ, ਇਹਨਾਂ ਲੋਕਾਂ ਦੇ ਉੱਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਆ। ਔਰ ਜਿਹੜੇ ਇਹਦੀ ਆੜ ਦੇ ਵਿੱਚ ਇਹ ਨਹੀਂਗਾ ਕਿ ਦਲਜੀਤ ਦੋਸਾਂਝ ਦੇ ਵਿੱਚ ਜਿਹੜੇ ਗੁਰੂ ਰੰਧਾਵੇ ਵਰਗੇ, ਮੀਕੇ ਵਰਗੇ ਉੱਠ ਕੇ ਜਾਂ ਬੀ ਪ੍ਰੈਕ ਵਰਗੇ ਉੱਠ ਕੇ ਉਹਦਾ ਵਿਰੋਧ ਕਰਨਗੇ ਤੇ ਉਹਦੇ ਹੱਕ ਦੇ ਵਿੱਚ ਕੋਈ ਨਹੀਂ ਉਤਰੂਗਾ। ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਜੇਕਰ ਮੈਂ ਪੰਥਕ ਤੌਰ ਤੇ ਦੇਖਾਂ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਿਹੜੇ ਕਿ ਕਾਰਜਕਾਰੀ ਜਥੇਦਾਰ ਨੇ ਇਸ ਟਾਈਮ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹ ਨਿਤਰੇ ਨੇ। ਇਸ ਤੋਂ ਇਲਾਵਾ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਜਾਵੇਦ ਅਖਤਰ ਦੇ ਨਾਲ ਨਸੀਰੁੱਦੀਨ ਸ਼ਾਹ ਜਿਹੜੇ ਨੇ, ਜਾਵੇਦ ਅਖਤਰ ਇੱਕ ਮੰਨੇ ਪ੍ਰਮੰਨੇ ਲੇਖਕ ਨੇ। ਚੇਤਨ ਭਗਤ ਜਿਹੜੇ ਬਹੁਤ ਤਕੜੇ ਨੋਵਲਿਸਟ ਨੇ, ਉਹਨਾਂ ਨੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ। ਇਮਤਿਆਜ਼ ਅਲੀ ਜਿਹੜੇ ਮੰਨੇ ਪ੍ਰਮੰਨੇ ਰੌਕਸਟਾਰ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਡਾਇਰੈਕਟਰ, ਉਹਨਾਂ ਨੇ ਉਹਦੇ ਹੱਕ ਦੇ ਵਿੱਚ ਬਿਆਨ ਦਿੱਤਾ। ਇਸ ਤੋਂ ਇਲਾਵਾ ਸਿਆਸੀ ਤੌਰ ਤੇ ਦੇਖਿਆ ਜਾਵੇ, ਸਿਮਰਨਜੀਤ ਸਿੰਘ ਮਾਨ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ ਤੋਂ ਲੈ ਕੇ ਭਾਜਪਾ ਦੇ ਬੁਲਾਰੇ ਆਰਪੀ ਸਿੰਘ ਜਾਂ ਹੌਬੀ ਧਾਲੀਵਾਲ ਵਰਗੇ ਲੋਕ, ਜਾਂ ਇਸ ਤੋਂ ਇਲਾਵਾ ਭਾਜਪਾ ਦੇ ਹੋਰ ਜਿਹੜੇ ਐਮਪੀ ਵਿਕਰਮਜੀਤ ਸਿੰਘ ਸਾਹਨੀ ਨੇ, ਉਹਨਾਂ ਨੇ ਦਲਜੀਤ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਬਾਰਡਰ ਫਿਲਮ ਦੇ ਵਿੱਚ ਜਿਹੜੀ ਹਟਾਉਣ ਵਾਲੀ ਖਬਰ ਸੀ ਉਹ ਬਿਲਕੁਲ ਝੂਠੀ ਨਿਕਲੀ। ਉਸ ਖਬਰ ਬਾਰੇ ਪਤਾ ਲੱਗਿਆ ਕਿ ਉਹਦਾ ਕੋਈ ਤੱਥ ਆਧਾਰ ਨਹੀਂ ਹੈ। ਅਸਲ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੀ ਆੜ ਦੇ ਵਿੱਚ ਹੋ ਕੀ ਰਿਹਾ ਹੈ? ਹੋ ਇਹ ਰਿਹਾ ਹੈ ਕਿ ਇੱਕ ਸਰਕਾਰ ਜਿਹੜੀ ਕਿ ਮਿਨੋਰਟੀਜ਼ ਜਾਂ ਘੱਟ ਗਿਣਤੀਆਂ ਨੂੰ ਦਬਾਉਣ ਦੇ ਹਰ ਹੀਲਾ ਵਰਤ ਰਹੀ ਆ, ਉਹ ਸਰਕਾਰ ਦੇ ਵਿੱਚ ਇੱਕ ਪ੍ਰੋਪੇਗੈਂਡਾ ਚਲਾਇਆ ਜਾਂਦਾ ਹੈ, ਜਿਸ ਪ੍ਰੋਪੇਗੈਂਡੇ ਦੇ ਤਹਿਤ ਮਿਨੋਰਟੀਜ਼ ਦੇ ਵਿੱਚ ਆਉਂਦੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ, ਚਾਹੇ ਉਹ ਸ਼ੁਭ ਹੋਵੇ ਤੇ ਚਾਹੇ ਉਹ ਦਲਜੀਤ ਦੋਸਾਂਝ ਹੋਵੇ। ਜਦੋਂ ਇਹਨਾਂ ਲੋਕਾਂ ਦੀ ਗੱਲ ਆਉਂਦੀ, ਦਲਜੀਤ ਦੋਸਾਂਝ ਹਰ ਥਾਂ ਦੇ ਉੱਤੇ ਤਿਰੰਗਾ ਝੰਡਾ ਲੈ ਕੇ ਜਿਹੜਾ ਸਟੇਜ ਪਰਫਾਰਮ ਕਰਦਾ, ਉਹ ਕਹਿੰਦਾ ਕਿ ਮੈਂ ਹੂੰ ਪੰਜਾਬ। ਉਹ ਬੜੇ ਮਾਣ ਦੇ ਨਾਲ ਕਹਿੰਦੇ ਨੇ ਕਿ ਮੈਂ ਪੰਜਾਬੀ ਹਾਂ। ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀਆਂ ਫੋਟੋਆਂ ਨੇ ਔਰ ਇਹ ਮੁਲਾਕਾਤਾਂ ਮਨਜਿੰਦਰ ਸਿਰਸਾ ਦੇ ਨਾਲ ਮੁਲਾਕਾਤ ਤੋਂ ਬਾਅਦ ਦੀਆਂ ਮੁਲਾਕਾਤਾਂ ਦਾ ਇਹ ਸਿਲਸਿਲਾ ਚੱਲਦਾ ਆਪਾਂ ਦੇਖਿਆ। ਪਰ ਅਸਲ ਗੱਲ ਇਹ ਹੈ ਕਿ ਇਸ ਦੇਸ਼ ਦੇ ਵਿੱਚ ਜਿਹੜਾ ਕੋਈ ਬੰਦਾ ਘੱਟ ਗਿਣਤੀਆਂ ਤੋਂ ਆਉਂਦਾ ਉਹਨੂੰ ਟਾਰਗੇਟ ਕਰਨਾ ਸੌਖਾ ਹੈ। ਇਸ ਦੇਸ਼ ਦੇ ਵਿੱਚ ਕਵਿਤਰੀ ਜੀ ਨੇ ਇਹ ਗੱਲ ਕਹੀ ਸੀਗੀ ਕਿ
ਰਾਮ ਤੇਰੇ ਰਾਜ ਦੇ ਵਿੱਚ ਲਾਸ਼ਾਂ ਢੋਂਦੀ ਗੰਗਾ, ਉਹਨੂੰ 28,000 ਲੋਕਾਂ ਨੇ ਰੇਪ, ਮਰਡਰ ਦੀਆਂ ਧਮਕੀਆਂ ਦਿੱਤੀਆਂ ਉਹ ਬੀਬੀ ਨੂੰ, ਸਿਰਫ ਇਸ ਕਰਕੇ ਕਿਉਂਕਿ ਉਹਨੇ ਮੋਦੀ ਦੀ ਆਲੋਚਨਾ ਕੀਤੀ ਸੀ। ਇਸ ਦੇਸ਼ ਦੇ ਵਿੱਚ ਵਿਰਾਟ ਕੋਹਲੀ ਦੀ 6 ਮਹੀਨਿਆਂ ਦੀ ਧੀ ਨੂੰ ਸਿਰਫ ਇਸ ਕਰਕੇ ਗਾਲਾਂ ਕੱਢੀਆਂ ਜਾਂਦੀਆਂ ਨੇ, ਬੁਰਾ ਭਲਾ ਕਿਹਾ ਜਾਂਦਾ ਕਿਉਂਕਿ ਉਹਦੇ ਪਿਓ ਵਿਰਾਟ ਕੋਹਲੀ ਨੇ ਇੱਕ ਮਿਨੋਰਿਟੀ 'ਚ ਆਉਂਦੇ ਖਿਡਾਰੀ ਮੁਹੰਮਦ ਸਮੀ ਦੇ ਬਾਰੇ ਜਦੋਂ ਉਹਨੂੰ ਟ੍ਰੋਲ ਕੀਤਾ ਜਾ ਰਿਹਾ ਸੀਗਾ, ਤਾਂ ਉਸ ਟ੍ਰੋਲਿੰਗ ਨੂੰ ਰੋਕਿਆ ਸੀ, ਉਹਦੇ ਪੱਖ ਦੇ ਵਿੱਚ ਬਿਆਨ ਦਿੱਤਾ ਸੀਗਾ। ਇਸ ਦੇਸ਼ ਦੇ ਵਿੱਚ ਔਰਤਾਂ ਜਿੱਥੇ ਆਪਾਂ ਦੇਖਦੇ ਹਾਂ ਕਿ ਪੱਛਮੀ ਬੰਗਾਲ ਦੇ ਵਿੱਚੋਂ ਇੱਕ ਬਹੁਤ ਆਲਾ ਦਰਜੇ ਦੀ ਜਿਹੜੀ ਹਰ ਮਾਮਲੇ ਦੇ ਉੱਤੇ ਸਰਗਰਮ ਰਹਿਣ ਵਾਲੀ ਇੱਕ ਬੀਬੀ ਜਿਹੜੀ ਆਉਂਦੀ ਆ, ਉਸ ਮਾਮਲੇ ਦੇ ਵਿੱਚ ਉਹਨੂੰ ਸਿਰਫ ਇਸ ਕਰਕੇ ਟ੍ਰੋਲ ਕੀਤਾ ਗਿਆ ਕਿਉਂਕਿ ਉਹ TMC ਦੀ ਲੀਡਰ ਹੈ। ਉਹ TMC ਦੀ ਲੀਡਰ ਹੋਣ ਕਰਕੇ ਉਹਨੂੰ ਨਿਸ਼ਾਨੇ ਤੇ ਲਿਆ ਗਿਆ। ਇਸ ਦੇਸ਼ ਦੇ ਵਿੱਚ ਹਜ਼ਾਰਾਂ ਉਹਨਾਂ ਔਰਤਾਂ ਨੂੰ, ਖਾਸ ਕਰਕੇ ਬਿਲਕਿਸ ਬਾਨੋ ਵਾਲੇ ਵਰਗੇ ਜਿਹੜੇ ਮਾਮਲੇ ਨੇ, ਜਿੱਥੇ ਔਰਤਾਂ ਦਾ ਬਲਾਤਕਾਰ ਹੁੰਦਾ, ਉੱਥੇ ਉਹਨਾਂ ਨੂੰ ਜਿਹੜੇ ਦੋਸ਼ੀ ਨੇ ਜਦੋਂ ਰਿਹਾ ਹੁੰਦੇ ਨੇ ਤਾਂ ਉਹਨਾਂ ਨੂੰ ਫੁੱਲਾਂ ਦੀਆਂ ਮਾਲਾ ਪਹਿਨਾਈਆਂ ਜਾਂਦੀਆਂ ਨੇ, ਲੱਡੂ ਵੰਡੇ ਜਾਂਦੇ ਨੇ। ਇਸ ਦੇਸ਼ ਦੇ ਵਿੱਚ ਦਲਜੀਤ ਵਰਗੇ ਲੋਕ ਜਿਹੜੇ ਆਰਟਿਸਟ ਨੇ ਤੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਆਪਣੀ ਪਛਾਣ ਨੂੰ ਲੈ ਕੇ, ਆਪਣੀ ਕਲਾਕਾਰੀ ਨੂੰ ਲੈ ਕੇ ਪ੍ਰਸਿੱਧੀ ਫੈਲਾਉਂਦੇ ਨੇ, ਭਾਰਤ ਦਾ, ਪੰਜਾਬ ਦਾ, ਪੰਜਾਬੀਅਤ ਦਾ ਨਾਂ ਉੱਚਾ ਕਰਦੇ ਨੇ, ਉਹਨਾਂ ਨੂੰ ਸਿਰਫ ਇਸ ਕਰਕੇ ਟ੍ਰੋਲ ਕੀਤਾ ਜਾਂਦਾ ਕਿਉਂਕਿ ਉਹਨਾਂ ਦੀ ਫਿਲਮ ਦੇ ਵਿੱਚ ਇੱਕ ਅਦਾਕਾਰਾ ਕੰਮ ਕਰ ਚੁੱਕੀ ਹੈ ਜਿਹੜੀ ਕਿ ਪਾਕਿਸਤਾਨ ਮੂਲ ਦੀ ਹੈ। ਇਹ ਤਾਂ ਰਹੀਆਂ ਉਹ ਗੱਲਾਂ ਜਿਨ੍ਹਾਂ ਦੇ ਵਿੱਚ ਬੀਤੇ ਸਮੇਂ ਦੀਆਂ ਕੁਝ ਮਿਸਾਲਾਂ ਤੁਹਾਨੂੰ ਦਿੱਤੀਆਂ ਨੇ। ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਕਈ ਮੈਚ ਹੋਣ ਜਾ ਰਹੇ ਨੇ। ਬੀਬੀਆਂ ਦੇ ਵਰਲਡ ਕੱਪ ਦੇ ਮਾਮਲੇ ਦੇ ਵਿੱਚ ਕੁਝ ਖੇਡਾਂ ਹੋਣ ਜਾ ਰਹੀਆਂ ਨੇ ਜਿਹਦੇ ਵਿੱਚ ਭਾਰਤ ਪਾਕਿਸਤਾਨ ਦਾ ਮੈਚ ਹੋਣਾ ਹੈ। ਜੇਕਰ ਜਿਹੜੀਆਂ ਚੀਜ਼ਾਂ ਵਾਪਰ ਗਈਆਂ ਨੇ ਉਸ ਤੋਂ ਬਾਅਦ ਵਿਜ਼ਿਟ ਕਰਨ ਵਾਲੇ ਲੋਕਾਂ ਦੇ ਉੱਤੇ ਕੋਈ ਪਰਚਾ ਨਹੀਂ, ਕੋਈ ਉਹਨਾਂ ਦੀ ਟ੍ਰੋਲਿੰਗ ਨਹੀਂ, ਜੇਕਰ ਉੱਧਰ ਜਾ ਕੇ ਫੋਟੋਆਂ ਖਿਚਾਉਣ ਵਾਲੇ ਕੁਝ ਲੋਕਾਂ ਦੇ ਨਾਲ ਟ੍ਰੋਲਿੰਗ ਨਹੀਂ, ਕੁਛ ਨਹੀਂ, ਜੇਕਰ NSA ਦੇ ਮੁੰਡੇ ਦਾ ਹਿੱਸੇਦਾਰ ਪਾਕਿਸਤਾਨੀ ਹੋ ਸਕਦਾ ਤੇ ਇੱਕ ਮਾਮਲੇ ਤੋਂ ਪਹਿਲਾਂ ਪੈਕ ਹੋ ਚੁੱਕੀ ਫਿਲਮ ਜਿਹੜੀ ਕਿ ਸ਼ੂਟ ਹੋ ਚੁੱਕੀ ਹੈ, ਪੈਕ ਹੋ ਚੁੱਕੀ ਹੈ, ਫਿਰ ਉਸ ਮਾਮਲੇ ਦੇ ਵਿੱਚ ਉਸ ਅਦਾਕਾਰ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਤੇ ਜੇਕਰ ਭਾਰਤੀ ਕ੍ਰਿਕਟ ਟੀਮ ਜਾਂ ਉਸਦੇ ਮੈਚ ਜਾਂ ਸ਼ੁਕੈਸ਼ ਦੇ ਕੁਝ ਮੈਚ ਹੋ ਸਕਦੇ ਨੇ ਪਾਕਿਸਤਾਨ ਦੇ ਵਿੱਚ, ਤੇ ਫਿਰ ਉਧਰ ਦੀ ਅਦਾਕਾਰਾ ਦੇ ਵਿੱਚ ਜਿਹੜੀ ਫਿਲਮ ਦੇ ਵਿੱਚ ਕੰਮ ਕਰ ਰਹੀ ਹੈ, ਫਿਰ ਉਹਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਸੋ ਇਸ ਪੂਰੇ ਮਾਮਲੇ ਦੇ ਵਿੱਚ ਦਲਜੀਤ ਦੋਸਾਂਝ ਹੀ ਟਾਰਗੇਟ ਤੇ ਕਿਉਂ, ਇਹ ਇੱਕ ਵੱਡਾ ਸਵਾਲ ਆ, ਜਦਕਿ ਉਹਦੇ ਪੱਖ ਦੇ ਵਿੱਚ ਨਿੱਤਰਨ ਵਾਲੇ ਲੋਕਾਂ ਦੀ ਵੀ ਜਿਹੜੀ ਆ ਵੱਡੀ ਗਿਣਤੀ, ਜਿਹਦੇ ਵਿੱਚ ਭਾਜਪਾ ਦੇ ਲੋਕ ਨੇ, RP ਸਿੰਘ, ਵਿਕਰਮਜੀਤ ਸਿੰਘ ਸਾਹਨੀ ਵਰਗੇ ਲੋਕ ਨੇ, ਉਹ ਬਾਲੀਵੁੱਡ ਦੇ ਵਿੱਚ ਬੜੇ ਲੰਬੇ ਅਰਸੇ ਤੋਂ ਰਾਜ ਕਰ ਰਹੇ ਨਸੀਰੁੱਦੀਨ ਸ਼ਾਹ ਵਰਗੇ ਲੋਕ ਨੇ, ਜਾਵੇਦ ਅਖਤਰ ਵਰਗੇ ਲੋਕ ਨੇ, ਇੱਥੋਂ ਦੇ MP ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ, ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ, ਵਿਰੋਧੀ ਧਿਰ ਦੇ ਜਿਹੜੇ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ, ਇਹ ਸਾਰੇ ਲੋਕ ਨੇ ਜਿਹੜੇ ਹੱਕ ਦੇ ਵਿੱਚ ਨਿੱਤਰ ਨੇ। ਔਰ ਹਰ ਉਹ ਬੰਦੇ ਨੂੰ, ਜਿਹੜਾ ਇਹ ਬੰਦਾ ਸਮਝਦਾ ਹੈ ਕਿ ਇੱਥੇ ਭਾਜਪਾ ਦੀ ਆਲੋਚਨਾ ਹਿੰਦੂਆਂ ਦੀ ਆਲੋਚਨਾ ਹੈ ਜਾਂ ਮੋਦੀ ਸਰਕਾਰ ਦੀ ਆਲੋਚਨਾ ਹਿੰਦੂ ਧਰਮ ਦੀ ਆਲੋਚਨਾ ਹੈ, ਇਹ ਸਮਝਾਉਣ ਦੇ ਲਈ ਕਿ ਇਹ ਜਿਹੜੇ ਨੇ ਇਹਨਾਂ ਦੀ ਆਲੋਚਨਾ ਨਹੀਂ ਹੈ ਅਸਲ ਦੇ ਵਿੱਚ। ਔਰ ਜਿਹੜੇ ਲੋਕ ਮਿਨੋਰਟੀਜ਼ ਦੇ ਆਉਂਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਖਾਸ ਤੌਰ ਤੇ ਉਹਨਾਂ ਦੇ ਹੱਕ ਦੇ ਵਿੱਚ ਹਰ ਇਨਸਾਫ ਪਸੰਦ ਬੰਦੇ ਨੂੰ ਆਵਾਜ਼ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ। ਕੋਈ ਸਰਕਾਰੀ ਹੋ ਨਿਬੜੇ ਨੇ, ਪਰ ਚਲੋ ਅਗਲੀ ਵਾਰੀ ਉਹਨਾਂ ਦੀ ਪਛਾਣ ਜ਼ਰੂਰ ਹੋ ਚੁੱਕੀ ਹੈ।